ਅਗਲੀ ਖਬਰ ਵੱਲ ਚਲੀਏ। ਅੱਜ ਜ਼ੇਲੈਂਸਕੀ ਹੁਣੀ ਜੋ ਯੂਐਨ ਦੇ ਵਿੱਚ ਬੋਲੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਹੱਕ ਹੈਗਾ ਆ, ਉਹ ਹਰ ਇੱਕ ਦੇ ਲਈ ਬਣਾਓ। ਨੈਸ਼ਨਲ ਸਿਕਿਉਰਿਟੀ ਅ ਰਾਈਟ ਫॉर एवरीवन। ਇਹ ਪ੍ਰਿਵਿਲੇਜ ਨਹੀਂ ਹੈਗੀ ਥੋੜ੍ਹੇ ਜਿਹੇ ਬੰਦਿਆਂ ਦੇ ਲਈ। ਨਾਲ ਦੀ ਨਾਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟਾਂਸ ਵੀ ਕਾਫੀ ਜ਼ਿਆਦਾ ਬਦਲਿਆ ਹੈਗਾ। ਜ਼ੇਲੈਂਸਕੀ ਵੀ ਕਹਿੰਦਾ ਵੀ ਮੈਂ ਵੀ ਸਰਪ੍ਰਾਈਜ਼ ਹਾਂ ਤੇ ਹੁਣ ਪੂਰੀ ਫੁੱਲ ਸਪੋਰਟ ਦੇ ਉੱਤੇ ਯੂਕਰੇਨ ਦੇ ਹੱਕ ਦੇ ਵਿੱਚ ਆਏ ਆ। ਕੱਲ੍ਹ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਯੂਐਨ ਨੂੰ ਐਡਰੈਸ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਚਾਈਨਾ ਤੇ ਇੰਡੀਆ ਦਾ ਸਪੈਸ਼ਲ ਨਾਂ ਲਿਆ ਸੀ ਵੀ ਇਹ ਦੋਨੇ ਮੁਲਕਾਂ ਕਰਕੇ ਜਿਹੜਾ ਰਸ਼ੀਆ ਆ ਉਹਦੀ ਲੜਾਈ ਚੱਲ ਰਹੀ ਹੈਗੀ ਹੈ, ਕਿਉਂਕਿ ਵੱਡੀ ਅਮਾਊਂਟ ਦੇ ਵਿੱਚ ਇਹ ਜਿਹੜੀ એનર્ਜੀ ਆ ਉਹਨਾਂ ਤੋਂ ਬਾਈ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਜਿਹੜੇ ਰਸ਼ੀਆ ਵਾਲੇ ਆ ਇਹ ਕੋਈ ਅਸਲੀ ਜਿਹੜਾ ਰਿਛ ਨਹੀਂ ਹੈਗਾ, ਪੇਪਰ ਟਾਈਗਰ ਆ। ਅੱਜ ਕ੍ਰੈਮਲਿਨ ਜੋ ਰਸ਼ੀਆ ਤੋਂ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਤਾਂ ਅਸਲੀ ਜਿਹੜੇ ਬੇਅਰ ਹੈਗੇ ਆ, ਤੇ ਸਾਨੂੰ ਪੇਪਰ ਨਾ ਸਮਝੋ ਤੇ ਅਸੀਂ ਪੂਰਾ ਜਿਹੜਾ ਆ ਇਸੇ ਲੜਾਈ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਇਹ ਹੁਣ ਸ਼ਬਦੀ ਜੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਹੈਗੀ ਆ। ਤੇ ਕ੍ਰੈਮਲਿਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪ੍ਰੋ ਯੂਕਰੇਨ ਰਿਮਾਰਕਸ ਸੀਗੇ ਉਹਨਾਂ ਦੇ ਸੰਬੰਧ ਦੇ ਵਿੱਚ ਬੋਲ ਰਹੇ ਸੀਗੇ। ਜੀ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੰਗ ਦੂਜੀ ਵੀ ਚੱਲ ਰਹੀ ਹੈ ਤੇ ਨਾਲ ਸ਼ਬਦੀ ਜੰਗ ਵੀ ਜਿਹੜੀ ਉਹ ਬਰਾਬਰ ਦੀ ਜਿਹੜੀ ਇਸ ਟਾਈਮ ਚੱਲ ਰਹੀ ਆ। ਆਪਾਂ ਕੱਲ ਵੀ ਜਿਹੜਾ ਦੱਸਿਆ ਸੀਗਾ ਵੀ ਟਰੰਪ ਹੋਣਾ ਨੇ ਬਿਲਕੁਲ ਹੀ ਆਪਣੇ ਜਿਹੜੇ ਸਟਾਂਸ ਤੋਂ ਯੂ ਟਰਨ ਮਾਰਿਆ ਆ। ਖਾਸ ਕਰਕੇ ਪੁਤਿਨ ਤੇ ਰਸ਼ੀਆ ਨੂੰ ਜਿਹੜਾ ਉਹ ਲੈ ਕੇ ਟਰੰਪ ਹੋਣਾ ਦੇ ਉਹ ਦਾਅਵੇ ਜਿਹੜੇ ਸੀਗੇ ਵੀ ਇੱਕ ਦਿਨ 'ਚ 24 ਘੰਟਿਆਂ 'ਚ ਬੰਦ ਕਰਾਉਣ ਵਾਲੀ ਆ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉਹ ਦਾਅਵੇ ਹੀ ਸੀਗੇ ਤੇ ਇੱਦਾਂ ਲੜਾਈਆਂ ਜਿਹੜੀਆਂ ਉਹ ਬੰਦ ਹੋਣੀਆਂ ਔਖੀਆਂ ਆ। ਉੱਦਾਂ ਉਹਨਾਂ ਨੇ ਕੱਲ ਆਪਣੇ ਭਾਸ਼ਣ 'ਚ 7 ਜਿਹੜੀਆਂ ਲੜਾਈਆਂ ਬੰਦ ਕਰਾਉਣ ਦਾ ਜਿਹੜਾ ਇੱਕ ਵਾਰੀ ਫੇਰ ਦਾਅਵਾ ਜਿਹੜਾ ਉਹ ਠੋਕਿਆ ਆ ਵੀ ਭਾਈ ਮੈਂ ਦੇਖੋ 7 ਲੜਾਈਆਂ ਜਿਹੜੀਆਂ ਉਹ ਇਸ ਦੇ ਵਿੱਚ ਹੁਣ ਤੱਕ ਬੰਦ ਕਰਾ ਚੁੱਕਾ ਆ, ਜਿਹੜੇ ਕੁਛ ਹੀ ਜਿਹੜੇ 6-7 ਮਹੀਨਿਆਂ ਦੇ ਵਿੱਚ ਹੀ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਸੋ ਯੂਐਨ ਜਨਰਲ ਅਸੈਂਬਲੀ ਦੇ ਵਿੱਚ ਸੋ ਵੱਖ-ਵੱਖ ਮੁਲਕ ਜਿਹੜੇ ਬੋਲ ਰਹੇ ਆ। ਇਸ ਵਾਰ ਮੋਦੀ ਜਿਹੜਾ ਉਹ ਨਹੀਂ ਆਇਆ, ਜੈ ਸ਼ੰਕਰ ਹੀ ਆਇਆ। ਜੈ ਸ਼ੰਕਰ ਨੇ ਮੁਲਾਕਾਤ ਮਾਰਕੋ ਰੂਬੀਓ ਦੇ ਨਾਲ ਕੀਤੀ। ਉਹੀ ਜਿਹੜੀਆਂ ਗੱਲਾਂ ਹੁੰਦੀਆਂ ਆ ਵੀ ਅਸੀਂ ਟ੍ਰੇਡ ਦੇ ਉੱਤੇ ਗੱਲਬਾਤ ਕਰਾਂਗੇ, ਨੈਗੋਸ਼ੀਏਸ਼ਨਸ ਜਿਹੜੀਆਂ ਉਹ ਕੀਤੀਆਂ ਜਾਊਗੀਆਂ। ਉਧਰ ਇੱਕ ਗਲੋਬਲ ਸਾਊਥ ਦੀ ਜਿਹੜੀ ਉਸ ਨੂੰ ਵੀ ਇਹਨੇ ਸੰਬੋਧਨ ਜਿਹੜਾ ਉਹ ਕੀਤਾ ਹੈ ਜੈ ਸ਼ੰਕਰ ਨੇ। ਕਈ ਜਿਹੜੇ ਮੁਲਕ ਆ ਉਸ ਦੇ ਵਿੱਚ ਨਾਲ ਯੂਐਨ ਜਨਰਲ ਅਸੈਂਬਲੀ ਦੇ ਜਿਹੜੀਆਂ ਸਾਈਡਲਾਈਨਸ ਦੇ ਉੱਤੇ ਇੱਕ ਜਿਹੜੀ ਗਲੋਬਲ ਸਾਊਥ ਆ ਉਹ ਮੁਲਕਾਂ ਦੇ ਨਾਲ ਮਿਲ ਕੇ ਵੀ ਇੰਡੀਆ ਨੇ ਜਿਹੜੀ ਉੱਥੇ ਮੁਲਾਕਾਤ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਾਗਜ਼ੀ ਸ਼ੇਰ ਜਾਂ ਅਸਲੀ ਸ਼ੇਰ, ਕਾਗਜ਼ੀ ਰਿਛ ਕੇ ਅਸਲੀ ਰਿਛ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਉਹ ਸਮਾਂ ਜਿਹੜਾ ਉਹ ਦੱਸੇਗਾ। ਸੋ ਇਹ ਦੇਖਦੇ ਹਾਂ ਕੀ ਹੁੰਦਾ ਆ। ਉਧਰ ਪੈਨਮਾ ਦੇ ਜਿਹੜੇ ਪ੍ਰੈਜ਼ੀਡੈਂਟ ਹਰਜੋਤ ਸਿੰਘ ਜੀ ਹੋਜ਼ੇ ਰੌਲ ਮੋਲੀਨੋ, ਉਹਨਾਂ ਨੇ ਅਸੈਂਬਲੀ 'ਚ ਐਡਰੈਸ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਜਿਹੜੀ ਪੈਨਮਾ ਕਨਾਲ ਆ ਉਹਦੇ ਉੱਤੇ ਉਹਨਾਂ ਦੇ ਮੁਲਕ ਦਾ ਹੀ ਜਿਹੜਾ ਕੰਟਰੋਲ ਆ। ਯਾਦ ਹੋਣਾ ਰਾਸ਼ਟਰਪਤੀ ਟਰੰਪ ਜਦੋਂ ਸ਼ੁਰੂ 'ਚ ਆਏ ਸੀ, ਉਹਨਾਂ ਨੇ ਪੈਨਮਾ ਕਨਾਲ ਨੂੰ ਵੀ ਆਪਣੇ ਅਧੀਨ ਲੈਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਸੀਗੀ। ਸੋ ਕਹਿੰਦੇ ਵੀ ਪੈਨਮਾ ਕਨਾਲ ਨਿਊਟਰਲ ਆ, ਓਪਨ ਟੂ ਵਰਲਡ ਆ ਤੇ ਅਸੀਂ ਇੰਟੀਗ੍ਰੇਟਿਡ ਇੰਟਰਨੈਸ਼ਨਲ ਟ੍ਰੇਡ ਦੇ ਫੈਸਿਲੀਟੇਟਰ ਆ, ਵੀ ਉਹਦੇ ਵਿੱਚ ਅਸੀਂ ਮਦਦ ਕਰਨ ਵਾਲੇ ਆ ਤੇ ਇਹ ਹਮੇਸ਼ਾ ਹੀ ਜਿਹੜੇ ਪੈਨਾਮੇਨੀਅਨ ਹੀ ਜਿਹੜੀ ਉਹ ਰਹੂਗੀ। ਸੋ ਪੈਨਮਾ ਦੇ ਅਧੀਨ ਹੀ ਜਿਹੜੀ ਉਹ ਰਹੂਗੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਜਿਹੜੇ ਇੱਕ ਈਰਾਨ ਤੋਂ ਆ ਵੀ ਪਜ਼ੇਸ਼ਕਿਆਨ, ਉਹਨਾਂ ਨੇ ਜਿਹੜਾ ਉਹ ਕਿਹਾ, ਜੋ ਕਿ ਉਹਨਾਂ ਦਾ ਸਟੈਂਡ ਆਫ ਚੱਲ ਰਿਹਾ ਇਸ ਟਾਈਮ ਯੂਐਸ ਦੇ ਨਾਲ ਤੇ ਯੂਰਪ ਦੇ ਨਾਲ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ। ਉਹਦੇ ਵਿੱਚ ਕਹਿੰਦੇ ਵੀ ਕੁਛ ਜ਼ਿਆਦੀਆਂ ਚੀਜ਼ਾਂ ਉਹ ਦੱਸਣ 'ਚ ਕਾਮਯਾਬ ਜਿਹੜੇ ਉਹ ਨਹੀਂ ਹੋਏ। ਉਹਨਾਂ ਨੇ ਕੋਈ ਇੱਦਾਂ ਦੇ ਮੈਂਸ਼ਨ ਨਹੀਂ ਕੀਤਾ ਵੀ ਈਰਾਨ ਜਿਹੜਾ ਨੈਗੋਸ਼ੀਏਸ਼ਨ ਕਰਨ ਦੇ ਲਈ ਅਮਰੀਕਾ ਦੇ ਨਾਲ ਰੈਡੀ ਆ ਜਾਂ ਨਹੀਂ। ਉਹਨਾਂ ਨੇ ਇੱਕ ਚੀਜ਼ ਜਿਹੜੀ ਯੂਐਨ ਦੇ ਵਿੱਚ ਜਾ ਕੇ ਕਹੀ ਵੀ ਕਹਿੰਦੇ ਵੀ ਨਾ ਅਸੀਂ ਪਹਿਲੋਂ ਤੇ ਨਾ ਅਸੀਂ ਅੱਗੇ ਨਿਊਕਲੀਅਰ ਬੰਬ ਬਣਾਉਣ ਦੇ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ। ਜਿਹੜਾ ਈਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਖਮੇਨੀ, ਉਹਨੇ ਵੀ ਇਹੀ ਜਿਹੜਾ ਬਿਆਨ ਆ ਕੁਝ ਸਮਾਂ ਪਹਿਲਾਂ ਜਿਹੜਾ ਉਹ ਦਿੱਤਾ ਸੀਗਾ। ਤੇ ਪਰ ਨਾਲ ਹੀ ਜਿਹੜੇ ਇਰਾਨੀਅਨ ਜਿਹੜੇ ਡੈਲੀਗੇਟ ਆ, ਇਸ ਨੇ ਯੂਰਪੀਅਨ ਮੁਲਕਾਂ ਦੀ ਨਿੰਦਾ ਕਰਦੇ ਹੋਏ ਕਿਹਾ ਵੀ ਉਹ ਜਾਣ ਬੁੱਝ ਕੇ ਸਾਡੇ ਉੱਤੇ ਜਿਹੜੇ ਸੈਂਕਸ਼ਨਸ ਆ ਉਹ ਲਗਾ ਰਹੇ ਹੈਗੇ ਆ।